अस्सलाम वालेकुम जी दोस्तों, ਅੱਜ ਅਸੀਂ ਸੂਸੀ ਇਸ ਮਿਸ਼ਨ ਤੇ ਨਿਕਲੇ ਆ ਕਿ ਜਿਹੜੀ ਗੰਨੇ ਦੀ ਰੌ ਤੋਂ ਲੈ ਕੇ ਗੁੜ ਬਣਨ ਤੱਕ ਦਾ ਯਾਨੀ ਕਿ ਨਿਜ਼ਾਮ ਤੁਹਾਨੂੰ ਦਿਖਾ ਸਕੀਏ। ਤੇ ਬਕਾਇਦਾ ਤੌਰ ਤੇ ਅੱਜ ਅਸੀਂ ਇੱਕ ਜ਼ਿਮੀਂਦਾਰ ਸਾਡਾ ਕਿਸਾਨ ਭਾਈ ਆ ਉਹਨਾਂ ਦੇ ਯਾਨੀ ਕਿ ਅਸੀਂ ਵੇਲਣੇ ਤੇ ਆਏ ਆ। ਵੇਲਣੇ ਪਿੱਛੇ ਕਹਿੰਦੇ ਹੁੰਦੇ ਜਦੋਂ ਇੱਥੇ ਉਹਨਾਂ ਦੇ ਉਹਨੂੰ ਕਹਿਣਾ ਵੇਲਣੇ ਤੇ ਆਏ ਆ। ਉਹਨਾਂ ਦੇ ਵੇਲਣੇ ਤੇ ਅਸੀਂ ਆਏ ਆ। ਇਹ ਚੱਕ ਨੰਬਰ 131 ਗਾਹਬੇ, ਇਹਨੂੰ ਕਾਲਾ ਪਠਾਨ ਵਾਲੇ ਦੇ ਨਾਮ ਤੋਂ ਜਾਣਿਆ ਜਾਂਦਾ ਵਾ।
अस्सलाम वालेकुम जी दोस्तों, जिस तरह का ਤੁਹਾਨੂੰ ਪਤਾ ਵਾ ਕਿ ਅਸੀਂ ਪੰਜਾਬ ਦੀ ਸਖਾਫਤ, ਪੰਜਾਬ ਦਾ ਹਰ ਉਹ ਰੰਗ ਜਿਹੜਾ ਸਾਡੇ ਤੋਂ ਵਿਛੜਦਾ ਜਾ ਰਿਹਾ ਜਾਂ ਜਿਹੜਾ ਕਿਤੇ ਦੂਰ ਜਰਾਡੇ ਜਾ ਕੇ ਮਿਲਦਾ ਪਿਆ, ਜਿਹੜਾ ਆਮ ਹੁੰਦਾ ਸੀ, ਉਹ ਜਿਹੜਾ ਸਾਡੇ ਤੋਂ ਵਿਛੜਦਾ ਜਾ ਰਿਹਾ। ਅਸੀਂ ਕੋਸ਼ਿਸ਼ ਕਰੀਦੀ ਸਾਨੂੰ ਕਿਤੇ ਵੀ ਮਿਲੇ, ਅਸੀਂ ਜਾ ਕੇ ਉਹਨੂੰ ਕੈਚ ਕਰੀਏ, ਕੈਮਰੇ ਦੀ ਅੱਖ ਦੇ ਵਿੱਚ ਕੈਚ ਕਰਕੇ ਤੇ ਤੁਹਾਡੇ ਤੱਕ ਪਹੁੰਚਾ ਸਕੀਏ। ਇਸੇ ਤਰ੍ਹਾਂ ਹੀ ਅੱਜ ਅਸੀਂ ਇਹ ਸਾਡੇ ਫੈਸਲਾਬਾਦ ਦੇ ਨਾਲ 131 ਗਾਹਬੇ ਕਾਲਾ, ਯਾਨੀ ਕਿ ਕਾਲੇ ਦੇ ਨਾਮ ਤੋਂ, ਕਾਲਾ ਪਠਾਣਾ ਵਾਲਾ ਜੀ, ਕਾਲਾ ਪਠਾਣਾ ਵਾਲੇ ਦੇ ਨਾਮ ਤੋਂ ਯਾਨੀ ਕਿ ਜਾਣਿਆ ਜਾਂਦਾ 131 ਗਾਹਬੇ, ਉੱਥੇ ਅਸੀਂ ਅੱਜ ਆਏ ਹਾਂ। ਤੇ ਅੱਜ ਅਸੀਂ ਜਿਸ ਤਰ੍ਹਾਂ ਤੁਹਾਨੂੰ ਆ ਇੱਥੇ ਪਹੁੰਚੇ, ਆਣ ਕੇ ਦਿਖਾਇਆ, ਔਰ ਇਨਸ਼ਾਅੱਲਾ ਤਾਲਾ ਸਾਰਾ ਹੀ ਰੋਹ ਤੋਂ ਲੈ ਕੇ ਯਾਨੀ ਕਿ ਜਿਹੜਾ ਗੰਨੇ ਲਗਾਉਣ ਤੋਂ, ਯਾਨੀ ਕਿ ਵੇਲਣਾ ਸਟਾਰਟ ਕਰਨ ਤੋਂ ਲੈ ਕੇ ਰੋਹ ਲਗਾਉਣ ਤੱਕ, ਇਹ ਅੱਗੇ ਜਿਸ ਤਰ੍ਹਾਂ ਗੁੜ ਬਣਦਾ ਵਾ ਉੱਥੋਂ ਤੱਕ, ਜਿਸ ਤਰ੍ਹਾਂ ਅੱਗੇ ਕੰਡ ਦੇ ਵਿੱਚ ਪਾਇਆ ਜਾਂਦਾ ਵਾ ਉੱਥੋਂ ਤੱਕ, ਜਿਸ ਤਰ੍ਹਾਂ ਉਹ ਚੀੜ ਪੁਰਾਣੇ ਦੌਰ ਦੇ ਵਿੱਚ ਅਸੀਂ ਉਹਨੂੰ ਚੀੜ ਕਹਿੰਦੇ ਸੀ, ਜਿਹੜੀ ਗੰਨੇ ਦੇ ਉੱਤੇ ਲਾਈ ਦੀ ਸੀ, ਉਹ ਲਾਉਣ ਤੱਕ, ਪੇਸੀਆਂ ਬਣਾਉਣ ਤੱਕ, ਗੁੜ ਵਾਲੀ ਨੂੰ ਪੇਸੀ ਕਹੀਦਾ ਵਾ, ਬਣਾਉਣ ਤੋਂ ਲੈ ਕੇ ਬੋਰੇ 'ਚ ਪਾਉਣ ਤੱਕ ਹਰ ਚੀਜ਼ ਇਨਸ਼ਾਅੱਲਾ ਤਾਲਾ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਦਿਖਾ ਸਕੀਏ। ਔਰ ਕੋਸ਼ਿਸ਼ ਕਰਾਂਗੇ ਕਿ ਜਿਹੜੇ ਇੱਥੇ ਇਹ ਗੁੜ ਦਾ ਕੰਮ ਕਰ ਰਹੇ, ਜਿਹੜੇ ਜ਼ਿਮੀਂਦਾਰ ਜਿਹੜੇ ਕਿ ਸਾਡੇ ਕਿਸਾਨ ਭਾਈ, ਉਹਨਾਂ ਨਾਲ ਵੀ ਕੋਈ ਗੱਲਬਾਤ ਕਰਾਂਗੇ ਤੇ ਇਹ ਤੁਹਾਨੂੰ ਦਿਖਾ ਰਹੇ ਆ। ਤੇ ਮੇਰੀ ਆਪਣੇ ਵੇਖਣ ਵਾਲੇ ਦੋਸਤਾਂ ਵਾਸਤੇ ਇੱਕ ਛੋਟੀ ਜਿਹੀ ਰਿਕੁਐਸਟ ਆ ਕਿ ਅਸੀਂ ਕਿੰਨੀ ਮਿਹਨਤ ਕਰਕੇ ਤੁਹਾਨੂੰ ਦਿਖਾਈਦਾ ਵਾ, ਔਰ ਸਾਨੂੰ ਤੁਹਾਡੀ ਯਾਨੀ ਕਿ ਇੱਕ ਛੋਟੀ ਜੀ ਸਾਡੇ ਵਾਸਤੇ ਐਪਰੀਸ਼ੀਏਟ ਇਹ ਹੈ ਕਿ ਸਾਨੂੰ ਦੱਸ ਦਿਆ ਕਰੋ ਕਮੈਂਟ ਦੇ ਵਿੱਚ ਕਿ ਤੁਹਾਨੂੰ ਕਿਹਦਾ ਲੱਗਾ। ਨਵੇਂ ਵੇਖਣ ਵਾਲੇ ਦੋਸਤਾਂ ਵਾਸਤੇ ਮੇਰੀ ਛੋਟੀ ਜਿਹੀ ਰਿਕੁਐਸਟ ਹੈ ਕਿ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਲਾਈਕ ਕਰਿਆ ਕਰੋ, ਬਲਕਿ ਸ਼ੇਅਰ ਕਰਿਆ ਕਰੋ। ਤੇ ਚੱਲਦੇ ਹਾਂ ਹੁਣ ਮਿਲਣੇ ਦੀ ਤਰਫ, ਤੁਹਾਨੂੰ ਇਨਸ਼ਾਅੱਲਾ ਤਾਲਾ ਸਾਰਾ ਦਿਖਾਉਂਦੇ ਹਾਂ।